ਅਕਸਰ ਖਾਨਦਾਨਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਲੜਾਈਆਂ ਝਗੜੇ ਹੋ ਜਾਂਦੇ ਨੇ। ਨਿੱਕੀ ਨਿੱਕੀ ਗੱਲ ਤੋਂ ਲੜਾਈਆਂ ਝਗੜੇ ਹੁੰਦੇ ਨੇ। ਜ਼ਿਆਦਾਤਰ ਚੱਕਾਂ ਥਾਵਾਂ ਦੇ ਵਿੱਚ ਤਾਂ ਇਹ ਹੁੰਦਾ ਨਾ ਕਿ ਬੰਨਾ ਸਾਂਝਾ ਬੰਨਾ ਇੱਕ ਮੁਸੀਬਤ ਹੁੰਦੀ ਹੈ। ਉਹਦੇ ਉੱਤੇ ਲੱਗੇ ਹੋਏ ਦਰਖਤ, ਉਹਨਾਂ ਦੀ ਵੰਡ, ਫਿਰ ਇਹ ਆ ਕਿ ਉਹ ਰਿਸ਼ਤਿਆਂ ਦੇ ਵਿੱਚ ਕੋਈ ਐਸਾ ਰਿਸ਼ਤਾ ਹੁੰਦਾ, ਕਈ ਤਾਂ ਹੈਗੇ ਨੇ ਉਹ ਬਰਦਾਸ਼ਤ ਕਰਦੇ ਨੇ, ਉਹ ਬੰਨਾ ਜਿਹੜਾ ਹੈਗਾ ਨਾ ਉਹ ਡੰਡੀ ਦੀ ਸ਼ਕਲ ਇਖਤਿਆਰ ਕਰਕੇ ਰਹਿੰਦਾ। ਨਵੀਂ ਨਸਲ ਆਉਂਦੀ ਆ, ਉਹ ਜਿਹੜੇ ਹੈਗੇ ਨਾ ਉਹ ਫੀਤੇ ਲੈ ਕੇ ਮਿਲਣ ਲੱਗ ਪੈਂਦੇ ਨੇ। ਫਿਰ ਉਹਨਾਂ ਦੀਆਂ ਛੰਗਾਈਆਂ ਸ਼ੁਰੂ ਹੋ ਜਾਂਦੀਆਂ, ਕਰਦੇ ਕਰਦੇ ਉਹ ਬੰਨਾ ਲੰਘਣ ਦੇ ਕਾਬਲ ਵੀ ਨਹੀਂ ਰਹਿੰਦਾ। ਉਹਦੇ ਨਾਲ ਜਿਹੜਾ ਹੈਗਾ ਨਾ ਉਹਦੇ ਨਾਲ ਫਸਲ ਜਿਹੜੀ ਹੈਗੀ ਹੈ, ਸੋਚ ਉਹਦੀ ਇਹ ਹੁੰਦੀ ਹੈ ਵੀ 1 ਫੁੱਟ ਥਾਂ ਜਿਹੜੀ ਕਿੱਲੇ ਦੀ ਨਿਕਲੀ ਹੈ, ਮੇਰੀ ਇੱਥੇ ਪਤਾ ਨਹੀਂ ਕਿੰਨੀ ਕੁ ਫਸਲ ਹੋ ਜਾਣੀ। ਉਹ ਜੇ ਉੱਥੋਂ ਥੋੜ੍ਹੀ ਜਿਹੀ ਫਸਲ ਤੈਨੂੰ ਲੱਗੇਗੀ ਜ਼ਿਆਦਾ, ਲੇਕਿਨ ਅੱਲਾਹ ਤਾਲਾ ਦੀ ਜ਼ਾਤ ਜਿੱਥੇ ਲੜਾਈਆਂ ਝਗੜੇ ਹੋਣ ਨਾ ਉੱਥੋਂ ਬਰਕਤ ਚੁੱਕ ਲੈਂਦੀ ਹੈ। ਉਹ ਕਰਦੀ ਕੀ ਹੈ, ਤੁਹਾਨੂੰ ਦੇਖਣ ਨੂੰ ਲੱਗਦੀ ਕਿ ਮੇਰੀ ਫਸਲ ਬਹੁਤ ਸਰਸਬਜ਼ ਹੈਗੀ ਹੈ, ਲੇਕਿਨ ਉਹਦੀ ਪੈਦਾਵਾਰ ਰੱਬ ਘਟਾ ਦਿੰਦੀ ਹੈ। ਉਹਦੇ ਵਿੱਚੋਂ ਜਿਹੜਾ ਤੂੰ ਸਮਝਣਾ ਕਿ ਮੈਨੂੰ ਮੁਨਾਫਾ ਹੋਣਾ, ਉਹ ਮੁਨਾਫਾ ਘਟ ਜਾਂਦਾ। ਕਿਸੇ ਦੀ ਦਿਲ ਆਜ਼ਾਰੀ ਕਰੋਗੇ ਤਾਂ ਰੱਬ ਦੀ ਜ਼ਾਤ ਨਾਰਾਜ਼ ਹੁੰਦੀ। ਜਦੋਂ ਰੱਬ ਦੀ ਜ਼ਾਤ ਨਾਰਾਜ਼ ਹੁੰਦੀ ਹੈ ਫਿਰ ਉਹ ਬਰਕਤ ਖਤਮ ਹੋ ਜਾਂਦੀ ਹੈ ਉੱਥੋਂ। ਉਹ ਰਿਸ਼ਤੇ ਜਿਹੜੇ ਹੈਗੇ ਆ, ਉਹ ਰਿਸ਼ਤੇ ਫਿਰ ਤੁਹਾਡੇ ਨਾਲ ਜਿਹੜੇ ਹੈਗੇ ਨਾ ਮੁਖਲਸ ਨਹੀਂ ਰਹਿੰਦੇ, ਉੱਤੋਂ ਦੂਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਹੌਲੇ ਹੌਲੇ ਕਰਦੇ ਕਰਦੇ ਜਿਹੜਾ ਹੈਗਾ ਨਾ ਉਹ ਲੜਾਈਆਂ ਝਗੜਿਆਂ 'ਤੇ ਹੀ ਗੱਲ ਚੱਲ ਜਾਂਦੀ ਹੈ। ਅਖੀਰ ਜਿਹੜਾ ਸਾਨੂੰ ਪਿੰਡ ਦੀ ਆਪਦੇ ਖਾਨਦਾਨ ਦੀ ਪਰਿਆ ਪੰਚਾਇਤ ਤੋਂ ਗੱਲ ਵੱਧ ਜਾਂਦੀ ਹੈ। ਫਿਰ ਅਸੀਂ ਪਿੰਡ ਵਾਲਿਆਂ ਨੂੰ ਦੱਸਦੇ ਹਾਂ ਵੀ ਅਸੀਂ ਭਰਾ ਆਪਸ 'ਚ ਲੜਦੇ ਪਏ ਹਾਂ, ਸਾਡੀ ਸੁਲ੍ਹਾ ਕਰਾਓ, ਸਾਡਾ ਫੈਸਲਾ ਕਰੋ। ਉਹ ਫੀਤੇ ਲੈ ਕੇ ਆ ਜਾਂਦੇ ਨੇ, ਉਹਨਾਂ ਦੀਆਂ ਫਰਮਾਇਸ਼ਾਂ ਸ਼ੁਰੂ ਕਰ ਦਿੰਦੇ ਨੇ। ਸਾਰੇ ਇਲਾਕੇ ਨੂੰ ਪਤਾ ਲੱਗ ਜਾਂਦਾ ਹੈ ਵੀ ਫਲਾਂ ਚੌਧਰੀਆਂ ਦਾ ਘਰ ਜਿਹੜਾ ਨਾ ਉਹ ਆਪਸ ਦੇ ਵਿੱਚ ਭਰਾ ਲੜਦੇ ਨੇ। ਫਿਰ ਉਹ ਜਦੋਂ ਉਹਨਾਂ ਦੀ ਪਰਿਆ ਪੰਚਾਇਤ ਤੋਂ ਗੱਲ ਜਿਹੜੀ ਵੱਧ ਜਾਂਦੀ ਆ, ਫਿਰ ਅਸੀਂ ਥਾਣੇ ਅਦਾਲਤਾਂ ਨੂੰ ਵੜ ਜਾਂਦੇ ਹਾਂ। ਫਿਰ ਮਹਿਕਮੇ ਦੇ ਬੰਦੇ, ਪਟਵਾਰੀ ਆ ਗਿਆ, ਤਹਿਸੀਲਦਾਰ ਆ ਗਿਆ, ਉਹਨਾਂ ਨੇ ਉਸ ਲੈਵਲ 'ਤੇ ਆਣ ਕੇ ਜਿਹੜਾ ਹੈਗਾ ਤੁਹਾਡੀ ਫਰਮਾਇਸ਼ਾਂ ਸ਼ੁਰੂ ਕਰ ਦੇਣੀਆਂ। ਮਕਸਦ ਇੱਦਾਂ ਕਰਦੇ ਕਰਦੇ ਇਲਾਕੇ ਪੂਰੇ ਦੇ ਵਿੱਚ ਗੱਲ ਨਿਕਲ ਜਾਂਦੀ ਜੀ ਫਲਾਂ ਖਾਨਦਾਨ ਜਿਹੜਾ ਹੈਗਾ ਨਾ, ਫਲਾਂ ਭਰਾ ਜਿਹੜੇ ਹੈਗੇ ਆ, ਉਹਨਾਂ ਦਾ ਬਾਪ ਜਦੋਂ ਜਿੰਦਾ ਸੀ ਉਦੋਂ ਤਾਂ ਠੀਕ ਸੀ, ਹੁਣ ਭਰਾ ਆਪਸ ਦੇ ਵਿੱਚ ਜਿਹੜੇ ਹੈਗੇ ਨਾ ਇਸ ਗੱਲ ਤੋਂ ਲੜਦੇ ਪਏ ਨੇ। ਇਹ ਬਹੁਤ ਮਾੜੀ ਗੱਲ ਆ, ਬਹੁਤ ਹੀ ਗਈ ਗੁਜ਼ਰੀ ਗੱਲ ਹੈਗੀ ਆ ਕਿ ਤੁਸੀਂ ਆਪਦੇ ਮਾਮਲਾਤ ਨੂੰ ਅਦਾਲਤਾਂ ਤੱਕ, ਕਚਹਿਰੀਆਂ ਤੱਕ, ਥਾਣਿਆਂ ਤੱਕ ਆਪ ਲੈ ਕੇ ਜਾਂਦੇ ਜੇ। ਇਹਦੇ ਵਿੱਚ ਫ਼ਰਕ ਸਿਰਫ ਇੰਨਾ ਪੈਂਦਾ ਵੀ ਥੋੜ੍ਹੀ ਜਿਹੀ ਅਗਰ ਬਰਦਾਸ਼ਤ ਕਰ ਲਓਗੇ ਤਾਂ ਕੀ ਫ਼ਰਕ ਪਏਗਾ। ਤੁਸੀਂ ਅਗਰ ਸਬਰ ਕਰੋਗੇ ਨਾ ਉਸ ਗੱਲ ਦੇ ਉੱਤੇ, ਉਸ ਵਡਕੇ ਜਿਸ ਤਰ੍ਹਾਂ ਬਾਪ ਦਾਦੇ ਦੇ ਦੌਰ ਵਿੱਚ ਤਾਂ ਡੰਡੀ ਵੀ ਚੱਲੀ ਜਾਂਦੀ ਸੀ, ਉਹ ਬੰਨਾ ਵੀ ਚੌੜਾ ਸੀ, ਉਹ ਖਾਲੇ ਵੀ ਖੁੱਲ੍ਹੇ ਸੀ, ਅਤੇ ਤੁਸੀਂ ਜਿਸ ਵੇਲੇ ਆਏ ਜੇ ਤੁਹਾਡੇ ਵਾਸਤੇ ਉਹ 1 ਇੰਚ ਤੁਸੀਂ ਉਹਦੀਆਂ ਫਰਮਾਇਸ਼ਾਂ ਕਰਦੇ ਜੇ, ਜਿਹੜਾ ਕਿ ਨਾਮਨਾਸਬ ਆ। ਤੁਸੀਂ ਸਬਰ ਕਰਕੇ ਦੇਖੋ, ਰੱਬ ਤੁਹਾਡੇ ਉਸੇ ਫਸਲ ਦੇ ਵਿੱਚ, ਉਹਨਾਂ ਜਾਨਵਰਾਂ ਦੇ ਵਿੱਚ, ਜਿਹੜੀ ਵੀ ਵੰਡ ਵਡਈ ਵਾਲੀ ਸ਼ਾ ਉਹਦੇ 'ਚ ਬਰਕਤ ਪਾ ਦੂਗੀ। ਔਰ ਤੁਹਾਡੇ ਇਹ ਜਿਹੜੇ ਰੋਜ਼ਮਰਾ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਜਿਹੜੀਆਂ ਹੈਗੀਆਂ ਨਾ, ਸਾਰੀਆਂ ਲੜਾਈਆਂ ਖਤਮ ਹੋ ਜਾਣਗੀਆਂ। ਹੌਸਲਾ ਕਰਿਆ ਕਰੋ, ਸਬਰ ਕਰਿਆ ਕਰੋ, ਤਹੰਮਲ ਤੋਂ ਕੰਮ ਲਿਆ ਕਰੋ। ਅੱਲਾਹ ਤਾਲਾ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਦੇ ਹਿਫਜ਼ੋ ਅਮਾਨ 'ਚ ਰੱਖੇ। ਬਜਾਏ ਇਸੇ ਆਪਦੇ ਘਰ ਦੇ ਮਾਮਲਾਤ ਜਿਹੜੇ ਹੈਗੇ ਲੋਕਾਂ ਦੇ ਨਾਲ ਸ਼ੇਅਰ ਕਰੋ, ਜਾਂ ਲੋਕ ਆਣ ਕੇ ਫੈਸਲਾ ਕਰਨ, ਜਾਂ ਲੋਕ ਤੁਹਾਨੂੰ ਜਿਹੜਾ ਹੈਗਾ ਫਰਮਾਇਸ਼ਾਂ ਕਰ ਕਰਕੇ ਦੇਣ। ਉਹਦੇ ਨਾਲੋਂ ਬਿਹਤਰ ਆ ਕਿ ਸੁਲ੍ਹਾ ਸਫਾਈ ਨਾਲ ਬਹਿ ਕੇ ਆਪਦੇ ਕੰਮ ਆਪ ਹੀ ਨਿਬੇੜ ਲਿਆ ਕਰੋ। ਅੱਲਾਹ ਆਬਾਦ ਰੱਖੇ, ਹੱਸਦੇ ਵਸਦੇ ਰਹੋ। ਅੱਲਾਹ ਹਾਫਿਜ਼।